ਅਗਲੀ ਖਬਰ ਸੈਂਟਾ ਬਾਰਬਰਾ ਤੋਂ ਆ ਰਹੀ ਆ। ਕਹਿੰਦੇ ਪਈ ਉੱਥੇ ਸਟੇਟ ਦਾ ਹਾਈਵੇ ਹੈਗਾ 154 ਤੇ CHP ਨੇ ਇਹ ਕਿਹਾ ਹੈ ਵੀ 154 ਸਟੇਟ ਰਾਊਟ ਆ, ਸਪੀਡ ਲਿਮਟ ਨਹੀਂ। ਕਿਉਂਕਿ ਇੱਕ ਬੰਦਾ ਆਪਣੀ ਲੈਂਬਰਗਿਨੀ ਕਾਰ ਦੇ ਵਿੱਚ 150 ਮੀਲ ਪਰ ਆਵਰ ਦੇ ਹਿਸਾਬ ਨਾਲ ਉੱਥੇ ਜਾ ਰਿਹਾ ਸੀ, ਜਦ ਕਿ ਉੱਥੇ ਦੀ ਜਿਹੜੀ ਸਪੀਡ ਲਿਮਟ ਆ 55 ਮੀਲ ਪਰ ਆਵਰ ਆ। ਸੋ ਹੁਣ ਇਹ ਦੇਖ ਲਓ ਵੀ ਜੇ 152 ਮੀਲ ਪਰ ਆਵਰ ਦੇ ਹਿਸਾਬ ਨਾਲ ਜਾ ਰਿਹਾ ਸੀ ਤੇ ਉਹ ਜਿਹੜਾ ਸਟੇਟ ਰਾਊਟ 154 ਆ ਉਹ ਹੈ ਵੀ ਬੜਾ ਕਹਿੰਦੇ ਸੱਪ ਵਾਂਗ ਆ ਵੀ ਇੱਕ ਪਾਸੇ ਸਮੁੰਦਰ ਆ ਤੇ ਦੂਜੇ ਪਾਸੇ ਪਹਾੜੀਆਂ ਹੈਗੀਆਂ ਤੇ ਕਿੱਦਾਂ ਖਤਰਨਾਕ ਜਿਹੜੇ ਐਕਸੀਡੈਂਟ ਉੱਥੇ ਹੋ ਸਕਦੇ ਹੈਗੇ ਆ। ਸੋ CHP ਨੇ ਜਿਹੜੇ ਮੋਟਰਿਸਟਸ ਆ ਉਹਨਾਂ ਨੂੰ ਇਹ ਕਿਹਾ ਆ ਵੀ ਆਪਣੀ ਜੋ ਸਪੀਡ ਲਿਮਟ ਆ ਉਹਦੇ ਉੱਤੇ ਚੱਲੋ, ਤੇ ਜੇ ਤੁਸੀਂ ਇਦਾਂ ਚੱਲਦੇ ਆ ਤੇ ਕੈਲੀਫੋਰਨੀਆ ਦੇ ਲੈਜਿਸਲੇਚਰ ਦੇ ਮੁਤਾਬਕ ਰੈਕਲੈਸ ਡਰਾਈਵਿੰਗ ਦੀ ਤੁਹਾਨੂੰ ਟਿਕਟ ਮਿਲੂਗੀ, ਜਿਹਦੇ ਨਾਲ 90 ਦਿਨਾਂ ਦੀ ਜਿਹੜੀ ਜੇਲ੍ਹ ਹੋ ਸਕਦੀ ਆ ਤੇ $1000 ਤੱਕ ਦਾ ਫਾਈਨ ਹੋ ਸਕਦਾ ਹੈਗਾ। ਹੁਣ ਹਜੇ ਤੱਕ ਇਹ ਨਹੀਂ ਪਤਾ ਚੱਲਿਆ ਵੀ ਜੋ ਇਸ ਡਰਾਈਵਰ ਨੂੰ CHP ਨੇ ਅਰੈਸਟ ਕੀਤਾ ਹੈ ਤੇ ਉਹਦੀ ਕਾਰ ਵੀ ਇੰਪਾਊਂਡ ਕੀਤੀ ਆ, ਉਹਦੇ ਤੇ ਕੀ ਚਾਰਜਸ ਲਾਏ ਹੈਗੇ ਆ। ਸੋ ਖਾਸ ਕਰਕੇ ਜਿਹੜਾ ਹਰਜੋਤ ਸਿੰਘ ਜੀ ਇਹ ਐਕਸਾਈਟਮੈਂਟ ਜਾਂ ਜਦੋਂ ਮੌਸਮ ਤਿਉਹਾਰਾਂ ਦਾ ਹੁੰਦਾ, ਕਈ ਲੋਕ ਇਦਾਂ ਹੀ ਖਾਧੀ ਪੀਤੀ ਦੇ ਵਿੱਚ ਵੀ ਤੇ ਕਈ ਉਦਾਂ ਐਕਸਾਈਟਮੈਂਟ ਦੇ ਵਿੱਚ ਹੀ ਤੇਜ਼ ਜਿਹੜੀ ਉਹ ਚਲਾਉਂਦੇ ਨੇ। ਚਲੋ ਮੰਨਿਆ ਵੀ ਤੁਹਾਡੇ ਕੋਲ ਭਾਈ 1.5-2 ਲੱਖ ਵਾਲੀ ਗੱਡੀ ਆ ਤੇ ਤੁਸੀਂ ਤੇਜ਼ ਚਲਾਉਣੀ, ਭਾਈ ਬੜੇ ਸਰਕਟ ਹੈਗੇ ਨੇ ਜਿੱਥੇ ਤੁਸੀਂ ਰੇਸਿੰਗ ਰੂਸਿੰਗ ਕਰ ਸਕਦੇ। ਆਮ ਲੋਕਾਂ ਨੂੰ ਪਰੇਸ਼ਾਨ ਜਿਹੜਾ ਆ ਉਹ ਨਹੀਂ ਕਰਨਾ ਚਾਹੀਦਾ। ਕੈਲੀਫੋਰਨੀਆ ਦੇ ਬਹੁਤ ਸਾਰੇ ਸ਼ਹਿਰ ਆਲਰੇਡੀ ਜਿਹੜੇ ਸਾਈਡ ਸ਼ੋਜ਼ ਇਸ ਤਰੀਕੇ ਦੇ ਨਾਲ ਖਤਰਨਾਕ ਤਰੀਕੇ ਨਾਲ ਗੱਡੀ ਚਲਾਉਣ ਵਾਲਿਆਂ ਤੋਂ ਬੜੇ ਕਈ ਕਮਿਊਨਿਟੀਜ਼ ਜਿਹੜੀਆਂ ਬਹੁਤ ਪਰੇਸ਼ਾਨ ਨੇ। ਸੋ ਇਦਾਂ ਦਾ ਜਿਹੜਾ ਕਰਤੂਤਾਂ ਇਦਾਂ ਦੇ ਕਾਰੇ ਜਿਹੜੇ ਆ ਉਹ ਨਹੀਂ ਜਿਹੜੀਆਂ ਉਹ ਕਰਨੀਆਂ ਚਾਹੀਦੀਆਂ। ਪਿਛਲੇ ਦਿਨਾਂ 'ਚ ਸੈਨੋਜ਼ੇ ਕੈਲੀਫੋਰਨੀਆ ਦੇ ਵਿੱਚ 750 ਦੇ ਕਰੀਬ ਟਿਕਟਾਂ ਦਿੱਤੀਆਂ ਗਈਆਂ ਸੀ ਸਾਈਡ ਸ਼ੋਜ਼ ਵਾਲਿਆਂ ਨੂੰ, ਕਿਉਂਕਿ ਰਾਤ ਨੂੰ ਭੜਤੂ ਬਹੁਤ ਪਾਉਂਦੇ ਆ, ਜਿੰਨੇ 4-ਵੇ ਸਟਾਪ ਹੁੰਦੇ ਹੈਗੇ ਆ ਜਾਂ ਲਾਈਟਸ ਹੁੰਦੀਆਂ 4-ਵੇ, ਉੱਥੇ ਜਾ ਕੇ ਸਾਈਡ ਸ਼ੋਜ਼ ਕਰਦੇ ਹੈਗੇ ਆ। ਸਾਈਡ ਸ਼ੋਜ਼ ਨੂੰ ਜੇ ਸਮਝਾਇਆ ਜਾਵੇ ਤਾਂ ਬਸ ਗੱਡੀ ਦੇ ਚੱਕਰ ਮਾਰਨੇ, ਬਰਨ ਆਊਟ ਜਿਹੜੇ ਕਰਨੇ, ਚੱਕੇ ਘੁਮਾਉਣੇ, ਧੂੰਆਂ ਕੱਢਣਾ ਤੇ ਤੇਜ਼ ਗੱਡੀਆਂ ਚਲਾਉਣੀਆਂ ਤੇ ਰੇਸਾਂ ਕਈ ਵਾਰੀ ਆਪਸ ਦੇ ਵਿੱਚ ਜਿਹੜੀਆਂ ਲਾਉਣੀਆਂ। ਸੋ ਸਾਈਡ ਸ਼ੋਜ਼ ਉਹ ਹੁੰਦੇ ਆ ਚੱਲਦੀ ਟ੍ਰੈਫਿਕ ਨੂੰ ਪੂਰੀ ਤਰ੍ਹਾਂ ਉੱਥੇ ਰੋਕ ਕੇ ਤੇ ਆਪਣੇ ਉਹ ਮਨੋਰੰਜਨ ਸੋ ਕਾਲਡ ਮਨੋਰੰਜਨ ਜਿਹੜਾ ਉਹ ਕਰਨ ਲੱਗ ਜਾਂਦੇ ਆ, ਪਰ ਆਮ ਲੋਕਾਂ ਨੂੰ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਇਸ ਦੇ ਕਰਕੇ ਕਰਨਾ ਪੈਂਦਾ ਆ। ਤੇ ਆਪਾਂ ਇੱਥੇ ਇੱਕ ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਦੇ ਵਿੱਚ ਚਾਈਨਾ ਦੀ ਆਈਫੋਨ ਫੈਕਟਰੀ ਦੇ ਵਿੱਚ ਪ੍ਰੋਟੈਸਟਰਸ ਦੇ ਨਾਲ ਉੱਥੇ ਕੀ ਹੋਇਆ, ਇੱਕ ਹੋਰ ਰੈਫਰੈਂਡਮ ਦੀ ਚਰਚਾ ਜਿਹੜੀ ਚੱਲ ਰਹੀ ਹੈ ਸਕਾਟਲੈਂਡ ਦੇ ਵਿੱਚ, UK ਦੇ ਸੁਪਰੀਮ ਕੋਰਟ ਨੇ ਉਸ ਦੇ ਉੱਤੇ ਕੀ ਆਖਿਆ ਆ, ਇਹਦੇ ਬਾਰੇ ਚਰਚਾਵਾਂ ਕਰਾਂਗੇ। ਜੈਰੂਸਲਮ ਦੇ ਵਿੱਚ ਵੀ 2 ਧਮਾਕੇ ਹੋਏ ਆ, ਉਸ ਦੇ ਬਾਰੇ ਵੀ ਆਪਾਂ ਜਾਣਕਾਰੀਆਂ ਸਾਂਝੀਆਂ ਕਰਾਂਗੇ। ਇਦਾਂ ਹੀ ਜੁੜੇ ਰਹੋ। ਜਾਪਾਨ ਦੇ ਛੋਟੇ ਸਾਈਜ਼ ਵਾਲੇ ਪਲੇਅਰਾਂ ਨੇ ਵੀ ਕਹਿੰਦੇ ਭੜਤੂ ਪਾਤਾ ਫੁੱਟਬਾਲ 'ਚ, ਉਹ ਵੀ ਦੱਸਦੇ ਆ ਕੀ ਹੁੰਦਾ ਆ FIFA ਦੇ ਵਰਲਡ ਕੱਪ ਦੀਆਂ ਜਾਣਕਾਰੀਆਂ ਸਾਂਝੀਆਂ ਕਰਾਂਗੇ। ਇਦਾਂ ਹੀ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।